ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਤੇ ਸਰੋਤਿਆਂ ਨੂੰ ਪਿਆਰ ਸਤਿਕਾਰ ਸੈਨਿਕੀ ਜਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਅੱਜ ਦੇ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ ਸਭਨਾਂ ਨੂੰ ਜੀ ਆਇਆਂ ਨੂੰ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਉੱਤੇ ਸਾਈਡ ਬੈਂਡ ਵਾਲੇ ਰੇਡੀਓ ਸਟੇਸ਼ਨ, ਆਈਫੋਨ ਅਤੇ ਐਂਡਰਾਇਡ ਦੀ ਐਪਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ 'ਤੇ ਅਤੇ YouTube 'ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਜੂਨ ਦੀ 1 ਤਰੀਕ ਆ ਅਤੇ ਦਿਨ ਸੋਮਵਾਰ ਆ ਅਤੇ ਤੁਹਾਡੇ ਲਈ ਅਸੀਂ ਜਿਹੜਾ ਆ ਅਪਡੇਟ ਅਮਰੀਕਾ ਪ੍ਰੋਗਰਾਮ ਸ਼ਾਮ ਦਾ ਲੈ ਕੇ ਹਾਜ਼ਰ ਹੋਏ ਹਾਂ ਜੀ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ ਕਰਦੇ ਹਾਂ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਹੋਮ, ਆਟੋ, ਲਾਈਫ, ਹੈਲਥ, ਕਮਰਸ਼ੀਅਲ ਇੰਸ਼ੋਰੈਂਸ ਦੇ ਲਈ ਅੱਜ ਹੀ ਇਹਨਾਂ ਨੂੰ ਸੰਪਰਕ ਕਰੋ 4082722500 ਦੇ ਉੱਤੇ। ਨਾਲ ਹੀ ਅਮਰਜੀਤ ਸਿੰਘ ਫਰੈਜ਼ਨੋ, ਬਲਦੇਵ ਸਿੰਘ ਨਾਗਰਾ ਮੰਟੀਕਾ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਮਨਜੀਤ ਸਿੰਘ ਫਰੀਮਾਂਟ, ਮੱਖਣ ਸਿੰਘ ਮਾਨ ਵਿਸਕਾਂਸਨ, ਰਜਿੰਦਰ ਸਿੰਘ ਚੌਹਾਨ ਬੇਕਰਸਫੀਲਡ, ਅਮਨਦੀਪ ਸਿੰਘ ਬਰਾੜ ਵਰਜੀਨੀਆ, ਭਵਨ ਸਿੰਘ, ਗੌਰਵ ਸਿੰਘ ਸਹੋਤਾ ਯੂਬਾ ਸਿਟੀ, ਉੱਪਲ ਡਿਜੀਟਲ ਸਟੂਡੀਓ ਯੂਬਾ ਸਿਟੀ ਵਾਲੇ, ਜਿਹੜੇ ਕਿ ਵੀਡੀਓਗ੍ਰਾਫੀ, ਫੋਟੋਗ੍ਰਾਫੀ, ਫੋਟੋ ਐਡੀਟਿੰਗ ਦਾ ਕੰਮ ਕਰਦੇ ਹਨ। ਕਾਲ ਜਸਵਿੰਦਰ ਸਿੰਘ ਉੱਪਲ 5302182360। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ ਨੰਬਰ 4087227698 ਦੇ ਉੱਤੇ। ਜੀ ਅੱਜ ਦੀਆਂ ਖਬਰਾਂ ਸਾਂਝੀਆਂ ਕਰਨ ਤੋਂ ਪਹਿਲਾਂ ਇੱਕ ਵਾਰੀ ਫੇਰ ਸਵੇਰੇ ਵੀ ਆਪਾਂ ਜਿਸ ਤਰ੍ਹਾਂ ਦੱਸਿਆ ਸੀ, ਅੱਜ ਪੂਰੀ ਦੁਨੀਆ ਦੇ ਵਿੱਚ ਪਹਿਲਾਂ ਅਮਰੀਕਾ ਅਤੇ ਈਵਨ ਪੂਰੀ ਦੁਨੀਆ ਦੇ ਵਿੱਚ ਜਿਹੜਾ ਆ USA ਦੇ ਵਿੱਚ ਕਾਲੇ ਮੂਲ ਦਾ ਜਿਹੜਾ ਜਾਰਜ ਫਲਾਇਡ ਸੀ, ਉਹਦਾ ਜਿਹੜਾ ਮਰਡਰ ਹੋਇਆ ਸੀ, ਉਹਨੂੰ ਲੈ ਕੇ ਪ੍ਰੋਟੈਸਟ ਹੋ ਰਿਹਾ। ਦੂਸਰੇ ਪਾਸੇ ਸਾਡੀ ਸਿੱਖ ਕੌਮ ਦੇ ਨਾਲ ਬਹੁਤ ਵੱਡਾ ਘੱਲੂਘਾਰਾ, ਜਿਹਨੂੰ ਤੀਜਾ ਘੱਲੂਘਾਰਾ ਕਿਹਾ ਜਾਂਦਾ, ਵਾਪਰਿਆ। ਅਤੇ ਇਕੱਲਾ ਦਰਬਾਰ ਸਾਹਿਬ ਨਹੀਂ, ਹੋਰ 38 ਗੁਰੂ ਘਰਾਂ 'ਤੇ ਵੀ ਉਸ ਟਾਈਮ ਦੀ ਜਿਹੜੀ ਇੰਡੀਆ ਦੀ ਸਰਕਾਰ ਸੀ, ਉਸ ਨੇ ਟੈਂਕਾਂ ਤੋਪਾਂ ਦੇ ਨਾਲ ਹਮਲੇ ਕੀਤੇ 36 ਸਾਲ ਪਹਿਲਾਂ। ਸੋ ਆਪਾਂ ਨੂੰ ਕਹਿੰਦੇ ਵੀ ਜਿਹੜਾ ਇਤਿਹਾਸ ਆ ਉਹ ਯਾਦ ਰੱਖਣਾ ਚਾਹੀਦਾ। ਜਿਹੜੀਆਂ ਕੌਮਾਂ ਇਤਿਹਾਸ ਭੁੱਲ ਜਾਂਦੀਆਂ ਅਤੇ ਉਹ ਕੌਮਾਂ ਜਿਹੜੀਆਂ ਉਹਨਾਂ ਦਾ ਨਾਮੋ ਨਿਸ਼ਾਨ ਮਿਟ ਜਾਂਦਾ ਆ। ਸੋ 1 ਜੂਨ ਤੋਂ ਲੈ ਕੇ ਅਸੀਂ ਪੂਰਾ ਹੀ ਹਫ਼ਤਾ ਜਿਹੜਾ ਆ ਪੰਜਾਬੀ ਰੇਡੀਓ USA ਵੱਲੋਂ ਵੱਖ-ਵੱਖ ਪ੍ਰੋਗਰਾਮ 1984 ਦੇ ਜਿਹੜੇ ਸ਼ਹੀਦ ਹੋਏ ਆ ਉਹਨਾਂ ਦੀ ਯਾਦ ਵਿੱਚ ਕਰ ਰਹੇ ਹਾਂ। ਸਵੇਰੇ ਵੀ ਪ੍ਰੋਗਰਾਮ ਹੋਏ ਸੀ, ਦੁਪਹਿਰੇ ਵੀ 4 ਵਜੇ ਸ਼ੋਅ ਹੋਇਆ ਸੀ। ਇੱਕ ਜ਼ਰੂਰ ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ, ਪਲੀਜ਼ ਪੰਜਾਬੀ ਰੇਡੀਓ USA ਦੀ ਫੇਸਬੁੱਕ, YouTube ਨੂੰ ਵੀ ਲਾਈਕ ਕਰਿਓ, ਸਬਸਕ੍ਰਾਈਬ ਕਰਿਓ। ਫੇਸਬੁੱਕ 'ਤੇ ਅਸੀਂ ਕਈ ਆਰਟੀਕਲਸ ਵੀ ਪਬਲਿਸ਼ ਕੀਤੇ ਹੈਗੇ ਆ ਜੂਨ 1984 ਦੇ ਨਾਲ ਸੰਬੰਧਿਤ, ਜਿਹੜੇ ਸ਼ੇਅਰ ਕੀਤੇ ਆ। ਪਿਕਚਰਸ ਵੀ ਆਪਾਂ ਆਉਣ ਵਾਲੇ ਦਿਨਾਂ 'ਚ ਵੀ ਸ਼ੇਅਰ ਕਰਾਂਗੇ, ਕਵਿਤਾਵਾਂ ਵੀ। ਸੋ ਪਲੀਜ਼ ਵੱਧ ਤੋਂ ਵੱਧ ਉਹ ਆਪ ਪੜ੍ਹਿਓ ਵੀ, ਤਾਂ ਕਿ ਤੁਹਾਨੂੰ ਜਿਹੜਾ ਪਤਾ ਵੀ ਲੱਗੇ ਵੀ ਸਾਡੇ ਨਾਲ ਕਿੱਥੇ ਧੱਕਾ ਹੋਇਆ, ਅਤੇ ਨਾਲ ਹੋਰ ਆਪਣੇ ਜਿਹੜੇ ਦੋਸਤ ਮਿੱਤਰ ਆ ਉਹਨਾਂ ਦੇ ਨਾਲ ਸ਼ੇਅਰ ਵੀ ਕਰਿਓ। ਜੀ ਜਿਹੜੀਆਂ ਹਰਜੋਤ ਸਿੰਘ ਜੀ ਆਪਾਂ ਨਜ਼ਰ ਮਾਰੀਏ, ਝਾਤ ਮਾਰੀਏ, ਜਿਹੜਾ ਮਿਨੀਐਪੋਲਿਸ ਦੇ ਵਿੱਚ ਜਾਰਜ ਫਲੋਇਡ ਦੀ ਮੌਤ ਤੋਂ ਬਾਅਦ ਦੇ ਵਿੱਚ ਜਿਹੜੇ ਆ ਪ੍ਰੋਟੈਸਟ ਹੋਏ ਸੀ, ਉਸ ਦੇ ਉੱਤੇ ਅੱਜ ਜਿਹੜੇ ਰਾਸ਼ਟਰਪਤੀ ਟਰੰਪ ਆ, ਉਹਨਾਂ ਨੇ ਮੁਲਕ ਨੂੰ ਜਿਹੜਾ ਸੰਬੋਧਿਤ ਜਿਹੜਾ ਉਹਨਾਂ ਨੇ ਕੀਤਾ ਆ, ਉਹਨਾਂ ਨੇ ਚੇਤਾਵਨੀ ਦਿੱਤੀ ਆ ਸਾਰੇ ਹੀ ਲੋਕਲ ਜਿਹੜੀਆਂ ਸਿਟੀਜ਼ ਅਤੇ ਸਟੇਟਸ ਨੂੰ। ਕਹਿੰਦੇ ਵੀ ਜੇ ਤੁਹਾਡੇ ਕੋਲ ਇਹ ਪ੍ਰੋਟੈਸਟ ਜਿਹੜੀ ਲੂਟਿੰਗ ਅਤੇ ਜਿਹੜੀ ਰਾਈਟਿੰਗ ਆ ਉਹ ਕਾਬੂ ਨਹੀਂ ਹੋਈ, ਤਾਂ ਮੈਂ ਜਿਹੜੇ ਆ ਫੈਡਰਲ ਟਰੂਪਸ, ਮਿਲਟਰੀ ਵੀ ਜਿਹੜੀ ਉਹ ਮੈਂ ਘੱਲ ਕੇ ਕਾਬੂ ਕਰਨ ਦੇ ਲਈ ਤਿਆਰ ਹੈਗਾ ਆ। ਉਹਨਾਂ ਨੇ ਇਹ ਆਖਿਆ ਵੀ ਆਉਣ ਵਾਲੇ ਦਿਨ ਬਹੁਤ ਹੀ ਚੰਗੇ ਜਿਹੜੇ ਆ ਉਹ ਸਾਬਤ ਹੋ ਸਕਦੇ ਇਕਨੋਮਿਕ ਤੌਰ ਦੇ ਲਈ, ਅਤੇ ਆਪਾਂ ਉਸ ਵੱਲ ਨੂੰ ਜਿਹੜਾ ਉਹ ਧਿਆਨ ਦਈਏ। ਉਹਨਾਂ ਨੇ ਇਹ ਜਿਹੜੇ ਜਾਰਜ ਫਲੋਇਡ ਨੂੰ ਇਨਸਾਫ ਦਿਵਾਉਣ ਦੀ ਜਿਹੜੀ ਆ ਉਹ ਗੱਲ ਕੀਤੀ। ਉਹਨਾਂ ਨੇ ਕਿਹਾ ਵੀ ਫੈਡਰਲ ਲੈਵਲ ਦੇ ਉੱਤੇ ਅਸੀਂ ਹਰ ਕੋਸ਼ਿਸ਼ ਜਿਹੜੀ ਕਰ ਰਹੇ ਹਾਂ। ਇੱਦਾਂ ਲੱਗ ਰਿਹਾ ਹਰਜੋਤ ਸਿੰਘ ਜੀ, ਡੈਰਿਕ ਚੌਵਨ ਦੇ ਦਿਨ ਹੁਣ ਘੱਟ ਹੀ ਨੇ। ਲੱਗਦਾ ਨਹੀਂ ਵੀ ਇਸ ਵਾਰ ਇਹ 17-18 ਕੰਪਲੇਂਟਾਂ ਹੋਣ ਤੋਂ ਬਾਅਦ ਦੇ ਵਿੱਚ ਇਹ ਜਿਹੜੀ ਵੀਡੀਓ ਜਿਹੜੀ ਉਸਦੀ ਹੋਈ, ਜਿਹੜੀ ਉਸਨੇ ਮੌਤ ਕਤਲ ਕੀਤਾ ਹੈਗਾ ਆ, ਉਹ ਉਸ ਦੇ ਵਿੱਚ ਉਹ ਬਚ ਸਕੂਗਾ। ਉੱਧਰ ਹਰਜੋਤ ਸਿੰਘ ਜੀ ਉਸੇ ਕਾਊਂਟੀ ਦੇ ਹੈਨਪਿਨ ਕਾਊਂਟੀ ਦੇ ਮੈਡੀਕਲ ਐਗਜ਼ਾਮੀਨਰ ਨੇ ਅੱਜ ਇਹ ਆਖਿਆ ਵੀ ਜਿਹੜਾ ਜਾਰਜ ਫਲੋਇਡ ਦੀ ਜਿਹੜੀ ਮੌਤ ਹੋਈ ਆ ਉਹ ਇੱਕ ਹੋਮਿਸਾਈਡ, ਯਾਨੀ ਕਿ ਇੱਕ ਕਤਲ ਸੀਗਾ। ਇੱਕ ਪ੍ਰਾਈਵੇਟ ਜਿਹੜੀ ਹਰਜੋਤ ਸਿੰਘ ਜੀ ਅਟੋਪਸੀ ਉਹ ਸਾਹਮਣੇ ਆਈ ਆ, ਉਹਨਾਂ ਨੇ ਵੀ ਇਹੀ ਕਿਹਾ ਵੀ ਉਸ ਦੀ ਸਾਹ ਘੁੱਟਣ ਦੇ ਕਰਕੇ ਜਿਹੜੀ ਉਹ ਮੌਤ ਹੋਈ ਸੀ। ਇਹ ਵੀ ਜਿਹੜੇ ਕਾਊਂਟੀ ਦੇ ਮੈਡੀਕਲ ਐਗਜ਼ਾਮੀਨਰ ਆ, ਉਹਨਾਂ ਨੇ ਵੀ ਇਹੀ ਦੱਸਿਆ ਵੀ ਜਿਹੜੇ ਜਿਸ ਤਰੀਕੇ ਨਾਲ ਲਾਅ ਇਨਫੋਰਸਮੈਂਟ ਵਾਲਿਆਂ ਨੇ ਉਹਨਾਂ ਦੀ ਧੌਣ ਦੇ ਉੱਤੇ ਜਿਹੜਾ ਗੋਡਾ ਰੱਖੀ ਧਰਿਆ ਅਤੇ ਪ੍ਰੈਸ਼ਰ ਪਾਉਂਦੇ ਰਹੇ, ਉਸ ਕਰਕੇ ਜਿਹੜਾ ਆ ਇਸ ਦੀ ਮੌਤ ਹੋਈ ਆ। ਅਜੇ ਵੀ ਮੈਂ ਦੇਖ ਰਿਹਾ ਸੀ ਕਈ ਹਰਜੋਤ ਸਿੰਘ ਜੀ ਸੋਸ਼ਲ ਮੀਡੀਆ ਦੇ ਉੱਤੇ ਕਈ ਲੋਕ
ਫੋਟੋਆਂ ਪਾ ਰਹੇ ਆ ਗੋਡਿਆਂ ਜਿਹੜੇ ਆ ਉਹ ਰੱਖ ਕੇ ਧੌਣਾਂ ਦੇ ਉੱਤੇ ਆਖੇ ਵੀ ਇਹ ਤਾਂ ਬੜੇ ਬੜੇ ਚੰਗੇ ਭਲੇ ਆ, ਵੀ ਇਹਨਾਂ ਨੂੰ ਕੁਛ ਨਹੀਂ ਜਿਹੜਾ ਹੋ ਸਕਦਾ। ਇਹ ਕਈ ਕਹਿੰਦੇ ਵੀ ਉਹਨੇ ਡਰੱਗਸ ਕੀਤਾ ਸੀ ਅਤੇ ਉਹਦੀ ਹਾਰਟ ਅਟੈਕ ਨਾਲ ਮੌਤ ਹੋਈ। ਜਾਣ-ਬੁੱਝ ਕੇ ਉਸ ਪੁਲਿਸ ਵਾਲੇ ਨੂੰ ਠੀਕ ਅਤੇ ਉਸ ਨੂੰ ਜਿਹੜਾ ਗਲਤ ਸਾਬਤ ਕਰਨ ਦੀ ਜਿਹੜੀ ਕੋਸ਼ਿਸ਼ ਆ ਉਹ ਕਰ ਰਹੇ ਆ। 4000 ਤੋਂ ਵੱਧ ਇਸ ਵੀਕਐਂਡ ਦੇ ਉੱਤੇ ਓਵਰਆਲ ਪੂਰੇ ਅਮਰੀਕਾ 'ਚ ਲੋਕ ਜਿਹੜੇ ਆ ਉਹ ਗ੍ਰਿਫਤਾਰ ਹੋਏ ਆ। ਬਹੁਤ ਸਾਰੀਆਂ ਵੀਡੀਓਜ਼ ਵੱਖ-ਵੱਖ ਤਰ੍ਹਾਂ ਦੀਆਂ ਜਿਹੜੀਆਂ ਆਪਾਂ ਨੂੰ ਦੇਖਣ ਨੂੰ ਮਿਲ ਰਹੀਆਂ। ਸ਼ਾਂਤਮਈ ਪ੍ਰੋਟੈਸਟਰਸ ਦੇ ਉੱਤੇ ਜਿਹੜੀਆਂ ਰਬੜ ਦੀਆਂ ਗੋਲੀਆਂ ਚੱਲਦੀਆਂ ਹੋਈਆਂ, ਹੋਰ ਕਈ ਕੁਛ ਜਿਹੜੀਆਂ ਉਹ ਦੇਖਣ ਨੂੰ ਮਿਲ ਰਹੇ ਆ। ਅਤੇ ਸਾਰੇ ਹੀ ਜਿਹੜੇ ਪੁਲਿਸ ਵਾਲੇ ਵੀ ਹਰਜੋਤ ਸਿੰਘ ਜੀ ਉਹਨਾਂ ਦਾ ਵੀ ਕੰਮ ਜਿਹੜਾ ਉਹ ਪ੍ਰੈਸ਼ਰ ਵਾਲਾ ਹੀ ਹੈ ਇਸ ਮੌਕੇ ਜੀ, ਕਿਉਂਕਿ ਜਿਹੜੇ ਸ਼ਾਂਤਮਈ ਪ੍ਰੋਟੈਸਟ ਕਰਨ ਵਾਲੇ ਉਹਨਾਂ ਦੇ ਵਿੱਚ ਜਿਹੜੇ ਸ਼ਰਾਰਤੀ ਅਨਸਰ ਮਿਲ ਕੇ ਲੁੱਟਾਂ ਖੋਹਾਂ ਅੱਗ ਸਾਜੀ ਜਿਹੜੀ ਆ ਉਹ ਚੀਜ਼ਾਂ ਕਰ ਰਹੇ ਆ, ਜਿਸ ਕਰਕੇ ਪ੍ਰੋਟੈਸਟ ਜਿਹੜੇ ਆ ਉਹਨਾਂ ਨੂੰ ਇੱਕ ਹਿਸਾਬ ਦੇ ਨਾਲ ਦੂਜਾ ਰੂਪ ਅਖਤਿਆਰ ਕਰਨ ਦਾ ਦੂਜਾ ਰੂਪ ਦੇਣ ਦੀ ਜਿਹੜੀ ਆ ਉਹ ਕੋਸ਼ਿਸ਼ ਕੀਤੀ ਜਾ ਰਹੀ ਹੈਗੀ ਆ। ਸੋ ਬਿਲਕੁਲ ਜਿਹੜੇ ਜਾਰਜ ਫਲਾਇਡ ਦੇ ਵਕੀਲ ਆ ਉਹਨਾਂ ਨੇ ਕਿਹਾ ਵੀ ਫਸਟ ਡਿਗਰੀ ਮਰਡਰ ਚਾਰਜ ਹੋਣੇ ਚਾਹੀਦੇ ਹੈਗੇ ਆ ਕੌਪ ਦੇ ਉੱਤੇ, ਡੈਰਿਕ ਚੌਵਨ ਦੇ ਉੱਤੇ। ਅਤੇ ਪਰ ਜਿਹੜੀ ਲੁੱਟਮਾਰ ਆ ਉਹ ਕਾਫੀ ਵਧੀਆ, ਬਹੁਤ ਸਾਰੇ ਲੋਕ ਆ ਜਿਹੜੇ ਜਿਨ੍ਹਾਂ ਦੇ ਛੋਟੇ ਛੋਟੇ ਬਿਜ਼ਨਸ ਉਹ ਸਹਿਮੇ ਹੋਏ ਆ। ਆਪਾਂ ਸਵੇਰੇ ਵੀ ਖਬਰ ਸਾਂਝੀ ਕੀਤੀ ਸੀ, ਸੈਕਰਾਮੈਂਟੋ ਏਰੀਏ 'ਚ ਕਾਫੀ ਪੰਜਾਬੀਆਂ ਦੇ ਲਿਕਰ ਸਟੋਰ, ਗੈਸ ਸਟੇਸ਼ਨਾਂ ਦੀ ਭੰਨ ਤੋੜ ਹੋਈ ਆ। ਮੋਡੈਸਟੋ 'ਚੋਂ ਵੀ ਖਬਰਾਂ ਆ ਰਹੀਆਂ ਹੈਗੀਆਂ ਆ, ਫਰਿਜ਼ਨੋ 'ਚੋਂ ਕਹਿੰਦੇ ਭਈ ਸੋਸ਼ਲ ਮੀਡੀਆ 'ਤੇ ਖਬਰਾਂ ਫੈਲ ਰਹੀਆਂ ਵੀ ਅੱਜ ਰਾਤ ਨੂੰ ਉੱਥੇ ਲੁੱਟਮਾਰ ਹੋਊਗੀ। ਸੋ ਇੰਨਾ ਜ਼ਿਆਦਾ ਜਿਹੜੇ ਇਹ ਸ਼ਰਾਰਤੀ ਲੋਕ ਆ ਉਹ ਕੰਮ ਕਰ ਰਹੇ ਆ। ਸੋ ਇਹਨੂੰ ਦੇਖਦੇ ਹੋਏ ਜਿਸ ਤਰ੍ਹਾਂ ਆਪਾਂ ਦੱਸਿਆ ਹੀ ਵੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਅੱਜ ਉਹਨਾਂ ਨੇ ਐਡਰੈਸ ਵੀ ਕੀਤਾ ਨੇਸ਼ਨ ਨੂੰ, ਨਾਲ ਦੀ ਨਾਲ ਉਹਨੇ ਜਿੰਨੇ ਵੀ ਗਵਰਨਰਸ ਹੈਗੇ ਆ, ਮੇਅਰਸ ਆ, ਉਹਨਾਂ ਨੂੰ ਕਿਹਾ ਵੀ ਇਹ ਤੁਹਾਡੀ ਡਿਊਟੀ ਹੈਗੀ ਆ ਆਪਣੀ ਜਿਹੜੀ ਪ੍ਰੋਪਰਟੀ ਲੋਕਾਂ ਦੀ ਅਤੇ ਲੋਕਾਂ ਨੂੰ ਸੇਵ ਕਰਨ ਦੇ ਲਈ। ਜੇ ਤੁਸੀਂ ਇਸ ਡਿਊਟੀ ਤੋਂ ਮੁਨਕਰ ਹੁੰਦੇ ਆ ਅਤੇ ਉਹ ਕਹਿੰਦੇ ਵੀ ਮੈਂ ਮਿਲਟਰੀ ਵੀ ਜਿਹੜੀ ਆ ਉਸ ਨੂੰ ਬੁਲਾ ਸਕਦਾ ਹੈਗਾ ਆ। ਸੋ ਉਹਨਾਂ ਨੇ ਇਹ ਕਿਹਾ ਵੀ ਪ੍ਰੈਜ਼ੀਡੈਂਟ ਵੱਲੋਂ ਜਿਹੜੀ ਮਿਲਟਰੀ ਆ ਉਹ ਬੁਲਾਈ ਜਾ ਸਕਦੀ ਆ ਜਿੱਥੇ ਜ਼ਿਆਦਾ ਜਿਹੜੀ ਗੜਬੜੀ ਹੋਈ। ਸੋ ਕਾਫੀ ਜਿਹੜਾ ਡਰ ਵਾਲਾ ਮਾਹੌਲ ਆ। ਹਰ ਸ਼ਹਿਰ ਦੇ ਵਿੱਚ ਜਿਹੜੇ ਆ ਵੱਡੇ ਵੱਡੇ ਸਟੋਰ ਉਹ ਬੋਰਡ ਅਪ ਕਰ ਦਿੱਤੇ ਗਏ ਹੈਗੇ ਆ, ਕਿਉਂਕਿ ਲੁੱਟਮਾਰ ਬਹੁਤ ਜ਼ਿਆਦਾ ਹੋਈ। ਸੈਂਟਾ ਮੋਨਿਕਾ ਦੇ ਵਿੱਚ, ਫਿਲਾਡੈਲਫੀਆ 'ਚ, ਕੈਲੀਫੋਰਨੀਆ ਦੇ ਛੋਟੇ ਛੋਟੇ ਸ਼ਹਿਰ ਜਿੱਦਾਂ ਵਾਲਨਟ ਕ੍ਰੀਕ ਵਗੈਰਾ ਆ, ਉੱਥੇ ਐਮਰੀਵਿਲ ਦੇ ਵਿੱਚ, ਸੈਕਰਾਮੈਂਟੋ ਦੇ ਵਿੱਚ ਕਾਫੀ ਜ਼ਿਆਦਾ ਜਿਹੜੀਆਂ ਲੁੱਟਮਾਰ ਹੋਈ। ਬਹੁਤ ਜਗ੍ਹਾ ਦੇ ਵਿੱਚ ਬੜੀ ਪੀਸਫੁਲ ਪ੍ਰੋਟੈਸਟ ਵੀ ਹੋਏ ਹੈਗੇ ਆ। ਕੁਛ ਸ਼ਰਾਰਤੀ ਅਨਸਰ ਜਿਹੜੇ ਇੱਦਾਂ ਦੀਆਂ ਸ਼ਰਾਰਤਾਂ ਕਰ ਰਹੇ ਹੈਗੇ ਆ, ਪਰ ਡਰ ਵਾਲਾ ਥੋੜ੍ਹਾ ਮਾਹੌਲ ਬਣਿਆ ਹੋਇਆ ਹੈ ਜੀ। ਅੱਜ ਬਹੁਤ ਸਾਰੇ ਥਾਵਾਂ ਦੇ ਉੱਤੇ ਜਿਹੜੇ ਕਰਫਿਊ ਆ ਉਹ ਲਗਾ ਦਿੱਤੇ ਗਏ। ਹਰਜੋਤ ਸਿੰਘ ਜੀ 4000 ਦੇ ਵਿੱਚੋਂ ਕਹਿੰਦੇ 1500 ਦੇ ਤਕਰੀਬਨ ਜਿਹੜੀਆਂ ਗ੍ਰਿਫਤਾਰੀਆਂ ਆ ਉਹ LA ਕਾਊਂਟੀ 'ਚ ਹੋਈਆਂ, 1200 ਦੇ ਤਕਰੀਬਨ ਜਿਹੜੀਆਂ ਗ੍ਰਿਫਤਾਰੀਆਂ ਹੁੰਦੀਆਂ ਉੱਥੇ ਹੋਈਆਂ ਸੀ। ਸੋ ਜੇ ਆਪਾਂ ਬੇ ਏਰੀਏ ਦੇ ਇਰਦ ਗਿਰਦ ਦੀ ਗੱਲ ਕਰ ਦਈਏ, ਐਲਾਮੀਡਾ ਕਾਊਂਟੀ ਦੇ ਵਿੱਚ 1 ਜੂਨ ਤੋਂ ਯਾਨੀ ਕਿ ਅੱਜ ਤੋਂ ਰਾਤੀ 8 ਵਜੇ ਤੋਂ ਲੈ ਕੇ ਸਵੇਰ 5 ਵਜੇ ਤੱਕ ਕਰਫਿਊ ਅਣਮਿੱਥੇ ਸਮੇਂ ਦੇ ਲਈ ਹੈਗਾ। ਅਜੇ ਉਹਨਾਂ ਨੇ ਲਾਸਟ ਡੇਟ ਨਹੀਂ ਦੱਸੀ। ਸੈਨ ਫਰਾਂਸਿਸਕੋ ਸਿਟੀ ਦੇ ਵਿੱਚ ਵੀ ਕੱਲ੍ਹ 31 ਮਈ ਤੋਂ ਜਿਹੜਾ ਉਹ ਸ਼ੁਰੂ ਹੋ ਚੁੱਕਾ, ਉਹ ਵੀ 8 ਤੋਂ 5 ਤੱਕ। ਫਰੀਮੌਂਟ ਸ਼ਹਿਰ ਨੇ ਵੀ ਜਿਹੜਾ ਉਹ ਕਰ ਦਿੱਤਾ 1 ਜੂਨ ਤੋਂ ਜੂਨ 8 ਤੱਕ, ਰਾਤੀ 8 ਤੋਂ ਸਵੇਰ 5 ਵਜੇ ਤੱਕ। ਹੇਵਰਡ ਦੇ ਵਿੱਚ ਵੀ 1 ਜੂਨ ਤੋਂ ਜੂਨ 8 ਤੱਕ ਸਵੇਰੇ ਰਾਤੀ 8 ਤੋਂ ਜਿਹੜਾ ਆ ਸਵੇਰ 5 ਵਜੇ ਤੱਕ। ਸੈਨ ਹੋਜ਼ੇ ਸਿਟੀ 'ਚ ਵੀ ਕੱਲ੍ਹ ਤੋਂ ਲਾਗੂ ਹੋਇਆ ਹੋਇਆ, ਇਹ ਵੀ ਜੂਨ 8 ਤੱਕ ਰਹੂਗਾ। ਅਤੇ ਇਹ ਵੀ ਸਵੇਰੇ ਆਈ ਥਿੰਕ ਰਾਤ 8:30 ਤੋਂ ਸਵੇਰੇ ਜਿਹੜਾ 5 ਵਜੇ ਤੱਕ ਆ। ਸੈਂਟਾ ਕਲਾਰਾ ਸਿਟੀ 'ਚ ਵੀ ਉਹ ਲੱਗਾ ਆ ਸਵੇਰੇ ਸ਼ਾਮੀ 8:30 ਤੋਂ ਸਵੇਰ 5 ਵਜੇ ਤੱਕ। ਵਾਲਨਟ ਕ੍ਰੀਕ ਦੇ ਵਿੱਚ ਵੀ ਸ਼ਾਮੀ 6 ਵਜੇ ਤੋਂ ਲੈ ਕੇ ਸਵੇਰੇ 5 ਵਜੇ ਤੱਕ। ਅਤੇ ਕੱਲ੍ਹ ਤੋਂ ਉੱਥੇ ਜੂਨ 2 ਤੋਂ ਜੂਨ 8 ਤੱਕ ਰਾਤੀ 8 ਤੋਂ ਫਿਰ ਸਵੇਰ 5 ਵਜੇ ਤੱਕ ਆ। ਪਲੈਜ਼ੈਂਟ ਹਿੱਲ ਦੇ ਵਿੱਚ 31 ਮਈ ਤੋਂ ਜਿਹੜਾ ਉਹ ਕੱਲ੍ਹ ਤੋਂ ਹੋਇਆ ਆ ਰਾਤੀ 9:30 ਤੋਂ 5:30 ਵਜੇ ਤੱਕ। ਅਤੇ ਇਹ ਅੱਜ ਤੋਂ ਜਿਹੜਾ ਉੱਥੇ ਸ਼ਾਮੀ 7 ਤੋਂ ਲੈ ਕੇ 5:30 ਵਜੇ ਤੱਕ ਜਿਹੜਾ ਉਹ ਰਹੂਗਾ। ਯੂਨੀਅਨ ਸਿਟੀ ਦੇ ਵਿੱਚ ਵੀ ਜਿਹੜੇ ਆ ਉਹ ਹੋ ਚੁੱਕਾ ਆ। ਸੈਨ ਲਿਐਂਡਰੋ ਦੇ ਵਿੱਚ ਵੀ ਸ਼ਾਮੀ 6 ਤੋਂ ਸਵੇਰੇ 5 ਵਜੇ ਤੱਕ ਜਿਹੜਾ ਉਹ ਰਹੇਗਾ। ਡੈਨਵਿਲ ਦੇ ਵਿੱਚ ਵੀ 4 ਜੂਨ ਤੱਕ ਉੱਥੇ ਰਹਿਣਾ ਆ, ਸ਼ਾਮੀ 8 ਤੋਂ ਸਵੇਰੇ 5 ਤੱਕ। ਲਿਵਰਮੋਰ ਦੇ ਵਿੱਚ ਵੀ 5 ਜੂਨ ਤੱਕ ਸ਼ਾਮੀ 8 ਤੋਂ ਸਵੇਰ 5 ਵਜੇ ਤੱਕ। ਅਤੇ ਯੂਨੀਅਨ ਸਿਟੀ ਦੇ ਵਿੱਚ ਵੀ ਜਿਹੜਾ ਇੱਦਾਂ ਹੈਗਾ। ਸੋ ਕਈ ਥਾਵਾਂ ਦੇ ਉੱਤੇ ਜਿਹੜੇ ਕਰਫਿਊ ਆਲਰੇਡੀ ਲੱਗ ਚੁੱਕੇ ਨੇ। ਇਹ ਸਿਰਫ ਆਪਾਂ ਬੇ ਏਰੀਏ ਦੇ ਇਰਦ ਗਿਰਦ ਦੱਸੇ ਆ। LA ਦੇ ਵਿੱਚ ਵੀ ਹੈਗੇ ਆ, ਹੋਰ ਕਈ ਥਾਵਾਂ ਦੇ ਉੱਤੇ ਜਿਹੜੇ ਕਰਫਿਊ ਆ ਉਹ ਆਲਰੇਡੀ ਜਿਹੜੇ ਉਹ ਲਾਏ ਹੋਏ ਆ। ਆਪਾਂ ਦੇਖ ਰਹੇ ਹਾਂ ਵੀ ਕਈ ਜਿਹੜੇ ਸਟੋਰ ਓਨਰਸ ਆ ਉਹ ਬੋਰਡ ਅਪ ਕਰਨਾ ਸ਼ੁਰੂ ਕਰ ਚੁੱਕੇ ਆ। ਕਈ ਰੈਸਟੋਰੈਂਟਸ ਵਾਲੇ, ਸਟੋਰਾਂ ਵਾਲੇ, ਇਹਨਾਂ ਸਾਰੇ ਥਾਵਾਂ ਦੇ ਵਿੱਚ ਲੋਕ ਡਰ ਦੇ ਮਾਰੇ ਜਿਹੜੇ ਆ ਜਿਹੜਾ ਬੋਰਡ ਅਪ ਕਰ ਰਹੇ ਆ। ਕਈ ਸਟੋਰਾਂ ਨੇ ਇਸ ਵੀਕ ਦੇ ਵਿੱਚ ਰੀਓਪਨ ਹੋਣਾ ਸੀਗਾ,
ਉਹਨਾਂ ਦੇ ਵੀ ਜਿਹੜੇ ਪਲਾਨ ਆ ਉਹ ਧਰੇ ਧਰਾਏ ਜਿਹੜੇ ਉਹ ਰਹਿ ਗਏ ਨੇ। ਇੱਕ ਚੀਜ਼ ਜਿਹੜੀ ਹਰਜੋਤ ਸਿੰਘ ਜੀ ਜ਼ਰੂਰ ਆ ਵੀ ਭਾਈ ਜੇ ਕਿਸੇ ਦੇ ਵੀ ਸਟੋਰ ਦੇ ਵਿੱਚ ਕੁਛ ਇੱਦਾਂ ਦੀ ਹੁੰਦੀ ਆ, ਪਹਿਲੋਂ ਪਲੀਜ਼ ਆਪਣੀ ਜਾਨ ਜਿਹੜੀ ਆ ਉਸ ਨੂੰ ਜੋਖਮ ਦੇ ਵਿੱਚੋਂ ਨਾ ਪਾਇਓ। ਉਸ ਨੂੰ ਜਿਹੜਾ ਸੇਫਟੀ ਉਹ ਪਹਿਲੋਂ ਜਿਹੜਾ ਸੇਫਟੀ ਮਸਟ ਹੈਗੀ ਆ ਜੀ। ਇਸੇ ਤਰ੍ਹਾਂ ਵਾਸ਼ਿੰਗਟਨ ਡੀਸੀ ਦੇ ਵਿੱਚ ਵੀ ਕਾਫੀ ਅਨਰੈਸਟ ਹੋਇਆ ਹੈਗਾ। ਉੱਥੇ ਇੱਕ ਚਰਚ ਨੂੰ ਵੀ ਕਹਿੰਦੇ ਅੱਗ ਲਾਈ ਗਈ ਆ। ਕੁਛ ਕੁ ਮੋਨੂਮੈਂਟ ਜਿਹੜੇ ਆ ਉਹ ਵੀ ਜਿਹੜੇ ਆ ਡੈਮੇਜ ਕੀਤੇ ਗਏ ਹੈਗੇ ਆ। ਸੋ ਵਾਈਟ ਹਾਊਸ ਦੇ ਬਾਹਰ ਜਿੱਥੇ ਪ੍ਰੋਟੈਸਟ ਕਰ ਰਹੇ ਸੀ ਉੱਥੇ ਟੀਅਰ ਗੈਸ ਵੀ ਜਿਹੜੀ ਯੂਜ਼ ਕੀਤੀ ਗਈ ਆ। ਕਹਿੰਦੇ USA ਦੇ ਵਿੱਚ ਜਿਹੜੇ ਜਦੋਂ ਇਰਾਕ ਵਾਰ, ਸੀਰੀਆ ਅਤੇ ਅਫਗਾਨਿਸਤਾਨ ਵਾਰ ਹੋਇਆ ਸੀ ਉਸ ਟਾਈਮ 'ਤੇ ਇੰਨੀ ਵੱਡੀ ਗਿਣਤੀ ਦੇ ਵਿੱਚ ਨੈਸ਼ਨਲ ਗਾਰਡਸ ਜਿਹੜੇ ਬੁਲਾਏ ਗਏ ਸੀ ਜਿੰਨੇ ਹੁਣ ਬੁਲਾਏ ਗਏ ਆ। 33 ਸਟੇਟਾਂ ਜਿਹੜੀਆਂ USA ਦੇ ਵਿੱਚ ਅਤੇ ਵਾਸ਼ਿੰਗਟਨ DC ਦੇ ਵਿੱਚ ਜਿੰਨੇ ਵੀ ਨੈਸ਼ਨਲ ਗਾਰਡਸ ਆ ਉਹ ਸਾਰਿਆਂ ਨੂੰ ਐਕਟਿਵ ਕੀਤਾ ਗਿਆ ਆ। 17,000 ਤੋਂ ਵੱਧ ਨੈਸ਼ਨਲ ਗਾਰਡ ਜਿਹੜੇ ਆ ਉਹਨਾਂ ਨੂੰ ਸਟੈਂਡ ਬਾਈ ਹੋਣ ਲਈ ਕਿਹਾ ਆ, ਜਦੋਂ ਕਿ 45,000 ਨੈਸ਼ਨਲ ਗਾਰਡ ਆਲਰੇਡੀ ਜਿਹੜੇ ਕੋਵਿਡ-19 ਨੂੰ ਲੈ ਕੇ ਰਿਸਪੌਂਸ ਨੂੰ 50 ਸਟੇਟਾਂ 'ਚ ਜਿਹੜੇ ਆ ਕੰਮ ਕਰ ਰਹੇ ਆ। ਸੋ ਟੋਟਲ ਜਿਹੜੀ ਗਿਣਤੀ ਆ ਕਹਿੰਦੇ ਵੀ 66,700 ਹੋ ਜਾਊਗੀ। 23 ਸਟੇਟਾਂ ਜਿਨ੍ਹਾਂ ਦੇ ਵਿੱਚ ਨੈਸ਼ਨਲ ਗਾਰਡ ਬੁਲਾਏ ਗਏ ਆ, ਐਰੀਜ਼ੋਨਾ, ਅਲਾਸਕਾ, ਕੈਲੀਫੋਰਨੀਆ, ਕੋਲੋਰਾਡੋ, ਫਲੋਰੀਡਾ, ਜਾਰਜੀਆ, ਇਲੀਨਾਇਸ, ਇੰਡੀਆਨਾ, ਕੰਟਕੀ, ਮਿਸ਼ੀਗਨ, ਮਿਨੇਸੋਟਾ, ਨਾਰਥ ਕੈਰੋਲੀਨਾ, ਨਵਾਡਾ, ਓਹਾਇਓ, ਪੈਂਸਿਲਵੇਨੀਆ, ਸਾਊਥ ਕੈਰੋਲੀਨਾ, ਸਾਊਥ ਡਕੋਟਾ, ਟੈਨਸੀ, ਟੈਕਸਸ, ਯੂਟਾ, ਵਰਜੀਨੀਆ, ਵਾਸ਼ਿੰਗਟਨ ਅਤੇ ਵਿਸਕੌਨਸਨ ਸਟੇਟਸ ਆ। ਜੀ ਜੀ। ਉੱਧਰ ਜਿਹੜੇ ਹਰਜੋਤ ਸਿੰਘ ਜੀ ਵੱਖ-ਵੱਖ ਥਾਵਾਂ ਤੋਂ ਵੱਖ-ਵੱਖ ਜਿਹੜੀਆਂ ਚੀਜ਼ਾਂ ਬਣਦੀਆਂ। ਡੈਨਵਰ ਦੇ ਵਿੱਚ ਜਿਹੜੇ ਉੱਥੋਂ ਦੀ ਸਿਟੀ ਦੇ ਪੁਲਿਸ ਚੀਫ ਹੈਗੇ ਪੌਲ ਪੇਜ਼ਨ, ਉਹਨਾਂ ਨੇ ਜਿਹੜੇ ਪ੍ਰੋਟੈਸਟਰਸ ਇਕੱਠੇ ਹੋਏ ਸੀ ਉਹਨਾਂ ਦੇ ਨਾਲ ਸੰਵਾਦ ਕੀਤਾ। ਉਹਨਾਂ ਨੇ ਜਿਹੜੇ ਕਰਾਊਡ ਦੇ ਵਿੱਚੋਂ ਜਿਹੜੇ ਸਵਾਲ ਆ ਉਹਨਾਂ ਦੇ ਜਵਾਬ ਵੀ ਜਿਹੜੇ ਆ ਉਹ ਦਿੱਤੇ। ਉਹਨਾਂ ਨੇ ਇਹ ਵੀ ਚੀਜ਼ ਜਿਹੜੀ ਮੰਨਿਆ ਵੀ ਸਿਸਟਮੈਟਿਕ ਇਸ਼ੂਜ਼ ਜਿਹੜੇ ਆ ਉਹ ਹੈਗੇ ਆ। ਕਹਿੰਦੇ ਵੀ ਇਹ ਵਨ ਆਫ ਔਫੈਂਸ ਨਹੀਂ ਆ, ਇਹ ਨਹੀਂ ਆ ਵੀ ਕਿਤੇ ਜਿੱਦਾਂ ਕਹਿ ਦਿੰਦੇ ਆ ਵੀ ਕਿਤੇ ਇੱਕ ਅੱਧੀ ਜਿਹੜੀ ਚੀਜ਼ ਵਾਪਰੀ ਹੈ, ਇਹ ਲਗਾਤਾਰ ਇੱਦਾਂ ਦੀਆਂ ਚੀਜ਼ਾਂ ਵਾਪਰ ਰਹੀਆਂ ਹੁੰਦੀਆਂ ਆ। ਸੋ ਇਸ ਚੀਜ਼ ਨੂੰ ਜਿਹੜਾ ਉਹਨਾਂ ਨੇ ਮੰਨਿਆ। ਅੱਜ ਜਦੋਂ ਹਰਜੋਤ ਸਿੰਘ ਜੀ ਸੰਬੋਧਨ ਕਰਕੇ ਹਟੇ ਸੀ ਰਾਸ਼ਟਰਪਤੀ, ਉਸ ਤੋਂ ਬਾਅਦ ਦੇ ਵਿੱਚ ਉਹ ਸੇਂਟ ਜੌਨਸ ਚਰਚ ਦੇ ਵਿੱਚ ਜਿਹੜੇ ਗਏ। ਕਹਿੰਦੇ ਵੀ ਜਿਸ ਨੂੰ ਬੀਤੇ ਕੱਲ੍ਹ ਜਿਹੜਾ ਐਤਵਾਰ ਨੂੰ ਉੱਥੇ ਅੱਗ ਵੀ ਜਿਹੜੀ ਉਹ ਲਗਾਈ ਗਈ ਸੀ। ਰਾਸ਼ਟਰਪਤੀ ਟਰੰਪ ਨੇ ਬਾਈਬਲ ਹੱਥ 'ਚ ਫੜ ਕੇ ਕੈਮਰਾਜ਼ ਦੇ ਵੱਲ, ਮੀਡੀਆ ਦੇ ਵੱਲ ਜਿਹੜੀ ਉਹ ਕੀਤੀ। ਉਹਨਾਂ ਦੇ ਨਾਲ ਅਟਰਨੀ ਜਨਰਲ ਜਿਹੜੇ ਵਿਲੀਅਮ ਬਾਰ ਹੈਗੇ, ਬਿਲ ਬਾਰ ਆ, ਉਹ ਵੀ ਨਾਲ ਉਹਨਾਂ ਦੇ ਫੋਟੋਜ਼ ਜਿਹੜੀਆਂ ਉਹਨਾਂ ਦੀਆਂ ਖਿੱਚੀਆਂ ਗਈਆਂ ਸੀਗੀਆਂ ਜੀ। ਇਸੇ ਤਰ੍ਹਾਂ ਜਿਹੜੀ ਆ ਹਾਂਗਕਾਂਗ ਤੋਂ ਵੀ ਖਬਰ ਆ ਰਹੀ ਆ। ਹਾਂਗਕਾਂਗ ਸਾਰਿਆਂ ਨੂੰ ਪਤਾ ਹੈ ਵੀ ਤਿਆਨਨਮਨ ਸਕੁਏਅਰ ਵੀ ਜੂਨ 4 ਨੂੰ ਹੋਇਆ ਸੀ। ਉਹਦੇ ਸੰਬੰਧ ਦੇ ਵਿੱਚ ਜਿਹੜੇ ਚਾਈਨੀਜ਼ ਆ ਜਿਨ੍ਹਾਂ ਦੇ ਨਾਲ ਉਸ ਟਾਈਮ ਦੇ ਉੱਤੇ ਧੱਕਾ ਹੋਇਆ ਸੀ, ਉਹ ਪੂਰੀ ਦੁਨੀਆ ਦੇ ਵਿੱਚ ਉਹ ਤਿਆਨਨਮਨ ਸਕੁਏਅਰ ਨੂੰ ਯਾਦ ਕਰਦੇ ਆ। ਸੋ ਉਸ ਦੇ ਡਰ ਦੇ ਮਾਹੌਲ ਨੂੰ ਜਿਹੜੀ ਹਾਂਗਕਾਂਗ ਦੀ ਸਰਕਾਰ ਆ ਉਹਨਾਂ ਨੇ ਉੱਥੇ ਆਲਰੇਡੀ, ਸਾਨੂੰ ਸਾਰਿਆਂ ਨੂੰ ਪਤਾ ਹੀ ਆ ਵੀ ਚਾਈਨਾ ਵਾਲਿਆਂ ਨੇ ਉੱਥੇ ਜਿਹੜੀ ਕਾਫੀ ਸਖਤੀ ਵਰਤੀ ਹੈਗੀ ਆ। ਉਹਨਾਂ ਨੂੰ ਕਿਸੇ ਤਰ੍ਹਾਂ ਦਾ ਪ੍ਰੋਟੈਸਟ ਕਰਨ ਤੋਂ ਜਿਹੜਾ ਨਾ ਕੀਤੀ ਗਈ ਹੈਗੀ ਆ, ਪਰ ਸਟਿਲ ਲੋਕ ਜਿਹੜੇ ਆ ਪ੍ਰੋਟੈਸਟ ਕਰਨ ਜਾ ਰਹੇ ਆ ਅਤੇ ਕਾਫੀ ਵੱਡੀ ਗਿਣਤੀ 'ਚ ਉੱਥੇ ਵੀ ਪੁਲਿਸ ਲਾਈ ਗਈ ਹੈਗੀ ਆ ਜੀ। ਜਿਹੜੇ ਹਰਜੋਤ ਸਿੰਘ ਜੀ ਚਰਚ ਦੇ ਵਿੱਚ ਰਾਸ਼ਟਰਪਤੀ ਗਏ ਸੀ, ਉੱਥੋਂ ਦੇ ਜਿਹੜੇ ਬਿਸ਼ਪ ਸੀਗੇ ਉਹਨਾਂ ਨੇ ਕਿਹਾ ਵੀ ਉਹਨਾਂ ਨੂੰ ਪਤਾ ਨਹੀਂ ਸੀਗਾ ਵੀ ਰਾਸ਼ਟਰਪਤੀ ਟਰੰਪ ਨੇ ਵਿਜ਼ਿਟ ਕਰਨਾ। ਉਹਨਾਂ ਨੇ ਵੀ ਖਬਰਾਂ 'ਤੇ ਹੀ ਦੇਖਿਆ ਵੀ ਉਹ ਇੱਥੇ ਜਿਹੜੇ ਉਹ ਆ ਰਹੇ ਆ। ਉਹਨਾਂ ਨੇ ਕਈ ਸਕਿੰਟ ਜਿਹੜੀ ਬਾਈਬਲ ਆ ਉਹ ਤਾਂ ਕਰਕੇ ਜਿਹੜੀਆਂ ਫੋਟੋਆਂ ਆ ਉਹ ਖਿਚਾਉਂਦੇ ਰਹੇ, ਜਿੱਦਾਂ ਮੋਦੀ ਹੁਣੀ ਨੂੰ ਵੀ ਬੜੀਆਂ ਫੋਟੋਆਂ ਖਿਚਾਉਣ ਦਾ ਸ਼ੌਂਕ ਹੈਗਾ ਆ। ਸੋ ਉਹਨਾਂ ਨੇ ਇਹ ਕਿਹਾ ਵੀ ਜੋ ਵੀ ਰਾਸ਼ਟਰਪਤੀ ਟਰੰਪ ਕਹਿਣਗੇ ਉਹ ਸਾਡੀ ਚਰਚ ਵੱਲੋਂ ਨਹੀਂ ਹੈਗੀ ਕੋਈ ਵੀ ਜਿਹੜੀ ਉਹ ਗੱਲ ਹੈਗੀ ਆ। ਉੱਦਾਂ ਉਹਨਾਂ ਨੇ ਕਿਹਾ ਵੀ ਇਹ ਜਿਹੜਾ ਜੋ ਵੀ ਘਟਨਾਵਾਂ ਜਿਹੜੀਆਂ ਉਹ ਵਾਪਰੀਆਂ ਆ ਉਹ ਬਹੁਤ ਹੀ ਨਿੰਦਣਯੋਗ ਹੈਗੀਆਂ ਆ। ਇਹ ਉੱਥੋਂ ਦੇ ਜਿਹੜੇ ਚਰਚ ਦੇ ਬਿਸ਼ਪ ਆ ਉਹਨਾਂ ਨੇ ਦੱਸਿਆ ਜੀ। ਇਸੇ ਤਰ੍ਹਾਂ ਜਿਹੜੀ ਲੌਜ਼ਵਿਲ ਕੰਟਕੀ ਦੇ ਵਿੱਚ ਕਹਿੰਦੇ ਪਈ ਪੁਲਿਸ ਅਤੇ ਨੈਸ਼ਨਲ ਗਾਰਡ ਅਤੇ ਆਮ ਜਿਹੜੇ ਪ੍ਰੋਟੈਸਟਰ ਸੀ ਉਹਨਾਂ ਦੇ ਵਿੱਚ ਜਦੋਂ ਗੋਲੀ ਚੱਲ ਗਈ, ਇੱਕ ਜਾਣੇ ਦੀ ਜਿਹੜੀ ਉੱਥੇ ਮੌਤ ਹੋ ਗਈ ਹੈਗੀ ਆ। ਸੋ ਕੰਟਕੀ ਦੇ ਜਿਹੜੇ ਗਵਰਨਰ ਆ ਉਸ ਨੇ ਜਿਹੜੀ ਵੀਡੀਓ ਫੁਟੇਜ ਆ ਉਹਦੀ ਜਿਹੜੀ ਮੰਗ ਕੀਤੀ ਹੈਗੀ ਆ ਵੀ ਕਿਸ ਸਿਚੁਏਸ਼ਨ ਦੇ ਵਿੱਚ ਇਸ ਬੰਦੇ ਦੀ ਜਿਹੜੀ ਮੌਤ ਹੋਈ ਹੈਗੀ ਆ। ਜੀ ਜੀ। ਅੱਜ ਜਦ ਰਾਸ਼ਟਰਪਤੀ ਟਰੰਪ ਨੇ ਕਿਹਾ ਵੀ ਮੈਂ ਜਿਹੜੀ ਆ ਮਿਲਟਰੀ ਡਿਪਲੋਏ ਕਰ ਸਕਦਾ ਹਾਂ, ਉਸ ਨੂੰ ਲੈ ਕੇ ਜਿਹੜੇ ਕੁਛ ਕੁ ਡੈਮੋਕ੍ਰੇਟਸ ਆ ਉਹਨਾਂ ਨੇ ਇਸ ਚੀਜ਼ ਦੇ ਉੱਤੇ ਨਾਰਾਜ਼ਗੀ ਪ੍ਰਗਟਾਈ ਹੈ। ਉਹਨਾਂ ਨੇ ਕਿਹਾ ਵੀ ਇਹ ਫੇਸਿਸਟ ਅਤੇ ਅਨ ਅਮੈਰੀਕਨ ਜਿਹੜਾ ਮੂਵ ਹੋਵੇਗਾ। ਸੈਨੇਟਰ ਰੌਨ ਵੇਡਨ ਓਰੇਗਨ ਦੇ ਉਹਨਾਂ ਨੇ ਕਿਹਾ ਵੀ ਇਹ ਫੇਸਿਸਟ ਕੰਮ ਆ, ਵੀ ਜਿਹੜਾ ਬੰਦਾ ਆਪਣੀ ਸਿਰਫ ਕਰਦਾ ਅਤੇ ਮਨਾਉਣੀ ਚਾਹੁੰਦਾ ਉਹ ਉੱਦਾਂ ਦੀ ਚੀਜ਼ ਆ। ਰਿਪਰੈਜ਼ੈਂਟੇਟਿਵ ਜੌਨ ਯਾਰਮouth ਕੈਂਟਕੀ ਦੇ ਡੈਮੋਕ੍ਰੇਟ ਪਾਰਟੀ ਵੱਲੋਂ
ਉਹਨਾਂ ਨੇ ਕਿਹਾ ਵੀ ਰਾਸ਼ਟਰਪਤੀ ਟਰੰਪ ਨੇ ਮਿਲੀਅਨਸ ਆਫ ਅਮਰੀਕਨਸ ਤੇ ਫਸਟ ਅਮੈਂਡਮੈਂਟ ਦੇ ਉੱਤੇ ਜਸਟ ਡਿਕਲੇਅਰਡ ਵਾਰ ਵੀ ਉਸ ਦੇ ਉੱਤੇ ਇੱਕ ਹਿਸਾਬ ਦੇ ਨਾਲ ਯੁੱਧ ਦਾ ਐਲਾਨ ਜਿਹੜਾ ਉਹਨਾਂ ਨੇ ਕਰ ਦਿੱਤਾ ਹੈਗਾ। ਅੱਜ ਦੇ ਸੰਬੋਧਨ ਦੇ ਵਿੱਚ ਉਹਨਾਂ ਨੇ ਸੈਕਿੰਡ ਅਮੈਂਡਮੈਂਟ ਦੀ ਵੀ ਜਿਹੜੀ ਆ ਉਹ ਗੱਲ ਕੀਤੀ ਸੀ, ਅਤੇ ਸੈਕਿੰਡ ਅਮੈਂਡਮੈਂਟ ਵਾਲੇ ਤਾਂ ਆਲਰੇਡੀ ਇਸ ਚੀਜ਼ ਦੇ ਖਿਲਾਫ ਹੁੰਦੇ ਆ ਵੀ ਜਿਹੜੀ ਆਰਮੀ ਆ ਜਾਂ ਸੌਰੀ ਜਿਹੜੀ ਮਿਲਟਰੀ ਆ ਅਤੇ ਜਿਹੜੀ ਪੁਲਿਸ ਆ ਉਹਨਾਂ ਦੇ ਕੋਲ ਜ਼ਿਆਦਾ ਇੱਦਾਂ ਦੀਆਂ ਚੀਜ਼ਾਂ ਜਿਹੜੀਆਂ ਨਹੀਂ ਹੋਣੀਆਂ ਚਾਹੀਦੀਆਂ। ਲੋਕਾਂ ਨੂੰ ਜਿਹੜੇ ਆ ਆਰਮਸ ਬੇਅਰ ਕਰਨ ਦਾ ਜਿਹੜਾ ਉਹ ਹੱਕ ਹੋਣਾ ਚਾਹੀਦਾ, ਅਤੇ ਉਹ ਕਹਿੰਦੇ ਵੀ ਅਸੀਂ ਖੁਦ ਆਪ ਜਿਹੜਾ ਉਹ ਠੀਕ ਠਾਕ ਜਿਹੜਾ ਰੱਖਣਾ ਚਾਹੁੰਦੇ ਰਾਦਰ ਦੈਨ ਵੀ ਕੋਈ ਸਾਨੂੰ ਜਿਹੜਾ ਉਹ ਚੀਜ਼ਾਂ ਜਿਹੜੀਆਂ ਉਹ ਦੱਸੇ। ਸੋ ਉਸ ਦੇ ਉੱਤੇ ਵੀ ਕਈਆਂ ਨੇ ਇਤਰਾਜ਼ ਜਿਹੜਾ ਉਹ ਪ੍ਰਗਟਾਇਆ ਹੈਗਾ, ਖਾਸ ਕਰਕੇ ਜਿਹੜੇ ਆਰਮਡ ਐਕਟਿਵਿਸਟ ਹੈਗੇ ਨੇ। ਜੀ, ਅਗਲੀ ਖਬਰ ਜਿਹੜੀ ਆ ਲਾਸ ਵੈਗਸ ਤੋਂ ਆ ਰਹੀ ਆ, ਨਵਾਡਾ ਸਟੇਟ ਤੋਂ। ਉੱਥੇ ਇਸ ਵੀਰਵਾਰ ਨੂੰ ਜਿਹੜੇ ਕਸੀਨੋ ਸੀਗੇ ਉਹ ਓਪਨ ਹੋਣ ਜਾ ਰਹੇ ਸੀ। ਹੁਣ ਕਹਿੰਦੇ ਵੀ ਜਿਹੜਾ ਸਿਵਲ ਅਨਰੈਸਟ ਆ ਪੂਰੇ ਮੁਲਕ ਦੇ ਵਿੱਚ, ਇਹਦੇ ਕਰਕੇ ਜਿਹੜੇ ਆ ਕਸੀਨੋ ਉੱਥੇ ਹੋ ਸਕਦਾ ਆ ਵੀ ਉਹ ਡਿਲੇ ਹੋ ਜਾਣ ਉਹਨਾਂ ਦੇ ਵਿੱਚ ਓਪਨ ਕਰਨ ਤੋਂ, ਕਿਉਂਕਿ ਜਿਹੜੇ ਪ੍ਰੋਟੈਸਟ ਆ ਪੂਰੀ ਦੁਨੀਆ ਦੇ ਵਿੱਚ, ਪੂਰੇ USA ਦੇ ਵਿੱਚ ਹਰ ਇੱਕ ਜਿਹੜਾ ਸ਼ਹਿਰ ਆ ਉੱਥੇ ਹੋ ਰਹੇ ਹੈਗੇ ਆ। ਪ੍ਰੋਟੈਸਟ ਨੂੰ ਲੈ ਕੇ ਜਿਹੜੀ CDC ਆ ਉਹ ਬੜਾ ਇੱਕ ਕੰਸਰਨ ਹੈਗੇ ਆ, ਸੈਂਟਰ ਫॉर ਡਿਸੀਜ਼ ਵਾਲੇ। ਉਹ ਕਹਿੰਦੇ ਵੀ ਜਿੰਨੇ ਵੀ ਲੋਕ ਪ੍ਰੋਟੈਸਟਰਸ ਹੈਗੇ ਆ ਹਜ਼ਾਰਾਂ ਦੀ ਗਿਣਤੀ ਦੇ ਵਿੱਚ, ਉਹਨਾਂ 'ਚ ਬਹੁਤ ਹੀ ਘੱਟ ਪਰਸੈਂਟ ਆ ਜਿਨ੍ਹਾਂ ਨੇ ਮਾਸਕ ਪਾਇਆ ਅਤੇ ਸੋਸ਼ਲ ਡਿਸਟੈਂਸ ਰੱਖ ਰਹੇ ਆ। ਵੀ ਕੋਈ ਸੋਸ਼ਲ ਡਿਸਟੈਂਸ ਨਹੀਂ, ਕੋਈ ਇੱਦਾਂ ਹੋ ਰਿਹਾ ਵੀ ਜਿਸ ਤਰ੍ਹਾਂ ਵੀ ਕਰੋਨਾ ਵਾਇਰਸ ਨਾਂ ਦੀ ਕੋਈ ਚੀਜ਼ ਹੀ ਨਹੀਂ, ਈਵਨ ਨਿਊਯਾਰਕ ਦੇ ਵਿੱਚ ਵੀ। ਸੋ ਇਹ ਕਹਿੰਦੇ ਵੀ ਇੱਕ ਬਹੁਤ ਵੱਡਾ ਸਾਡੇ ਲਈ ਕੰਸਰਨ ਹੈਗਾ ਆ, ਕਿਤੇ ਇਹ ਨਾ ਹੋਵੇ ਵੀ ਦੁਬਾਰਾ ਕਿ ਫਿਰ ਜਿਹੜੀ ਆ ਸੈਕੰਡ ਵੇਵ ਜਿਹੜੀ ਆ ਕਰੋਨਾ ਵਾਇਰਸ ਦੀ ਉਹ ਆਊਟਬ੍ਰੇਕ ਹੋ ਜਾਵੇ। ਜੀ, ਤੁਸੀਂ ਦੇਖੋ ਵੀ ਲੋਕ ਕਿੰਨੇ ਤੰਗ ਨੇ ਇਸ ਅਤਿਆਚਾਰ ਤੋਂ, ਜਿਸ ਕਰਕੇ ਉਹ ਆਪਣੀ ਜਾਨ ਵੀ ਕਹਿੰਦੇ ਜੋਖਮ 'ਚ ਪਾਉਣ ਦੇ ਲਈ ਰੈਡੀ ਸੀ। ਆਪਾਂ ਦੇਖਿਆ ਵੀ ਜਦੋਂ ਟਰੱਕਰਸ ਨੇ ਵੀ ਜਿਹੜਾ ਉਹ ਪ੍ਰੋਟੈਸਟ ਆ ਉਹ ਕਰ ਰਹੇ ਸੀ, ਪਰ ਉਹਨਾਂ ਨੇ ਸੋਸ਼ਲ ਡਿਸਟੈਂਸਿੰਗ ਮਾਸਕ ਵਗੈਰਾ ਜਿਹੜਾ ਉਹ ਉਹਨਾਂ ਨੇ ਪੂਰੀ ਜਿਹੜੀ ਉਸ ਦੇ ਵਿੱਚ ਕੋਸ਼ਿਸ਼ ਜਿਹੜੀ ਉਹ ਰੱਖੀ ਸੀ। ਪਰ ਜਦੋਂ ਹਜ਼ਾਰਾਂ ਦੀ ਸੰਖਿਆ ਦੇ ਵਿੱਚ ਲੋਕ ਪ੍ਰੋਟੈਸਟ ਇੱਦਾਂ ਕਰਨ ਆ ਰਹੇ ਆ, ਇਹ ਚੀਜ਼ਾਂ ਜਿਹੜੀਆਂ ਇਹਦੇ ਵਿੱਚੋਂ ਨਿਕਲ ਜਾਂਦੀਆਂ। ਕਾਫੀ ਇੱਕ ਚਿੰਤਾ ਦਾ ਵਿਸ਼ਾ ਜਿਹੜਾ ਇਸ ਟਾਈਮ ਕਰੋਨਾ ਵਾਇਰਸ ਦੇ ਸੰਬੰਧਿਤ ਬਣਿਆ ਹੋਇਆ। ਅਤੇ ਹਰਜੋਤ ਸਿੰਘ ਜੀ, ਪਿਛਲੇ ਜਦੋਂ ਆਪਾਂ ਦੇਖ ਰਹੇ ਹਾਂ ਵੀ ਇਸ ਵੀਕਐਂਡ ਦੇ ਉੱਤੇ ਇਹੀ ਜਿਹੜੀਆਂ ਖਬਰਾਂ ਹਾਵੀ ਰਹੀਆਂ, ਅੱਜ ਲੇਟੈਸਟ ਕਰੋਨਾ ਵਾਇਰਸ ਦੇ ਸੰਬੰਧਿਤ ਅਪਡੇਟ ਇਹ ਆਈ ਆ, ਕਹਿੰਦੇ ਵੀ ਅਮਰੀਕਾ ਦੇ ਨਰਸਿੰਗ ਹੋਮਸ ਦੇ ਨਾਲ ਸੰਬੰਧਿਤ 26,000 ਮੌਤਾਂ ਇੱਕ ਰਿਪੋਰਟ ਦੇ ਮੁਤਾਬਕ ਜਿਹੜੀਆਂ ਉਹ ਨੋਟ ਕੀਤੀਆਂ ਗਈਆਂ ਆ। ਵੀ 25,000 ਤੋਂ ਵੱਧ 26,000 ਦੇ ਤਕਰੀਬਨ ਜਿਹੜੇ ਐਲਡਰਲੀ ਰੈਜ਼ੀਡੈਂਟਸ ਨੇ ਉਹ ਇਸ ਦੇ ਵਿੱਚ ਕਰੋਨਾ ਵਾਇਰਸ ਦੇ ਕਰਕੇ ਜਿਹੜੇ ਉਹ ਮਾਰੇ ਗਏ, ਉਹ ਨਰਸਿੰਗ ਹੋਮਸ ਦੇ ਵਿੱਚ ਸੀਗੇ। ਪਿਛਲੇ ਕੁਛ ਮਹੀਨਿਆਂ ਦੇ ਵਿੱਚ 60,000 ਕੁੱਲ ਇਨਫੈਕਸ਼ਨ ਜਿਹੜੀਆਂ ਆ ਉਹਨਾਂ ਦੇ ਵਿੱਚ ਹੋਈਆਂ ਸੀ। ਸੈਂਟਰਸ ਫਾਰ ਮੈਡੀਕੇਡ ਐਂਡ ਮੈਡੀਕੇਡ ਸਰਵਿਸਿਜ਼ ਉਹਨਾਂ ਨੇ ਅੱਜ ਇਹ ਆંકੜਾ ਜਿਹੜਾ ਉਹ ਜਾਰੀ ਕੀਤਾ ਹੈਗਾ ਆ। ਸੋ ਇਹ ਹੁਣ ਕਾਫੀ ਇੱਕ ਚਿੰਤਾ ਦਾ ਜਿਹੜਾ ਵਿਸ਼ਾ ਹੈ ਉਹ ਬਣਿਆ। ਇਸ ਤੋਂ ਪਹਿਲਾਂ ਵੀ ਬਹੁਤ ਸਾਰੀਆਂ ਚਰਚਾਵਾਂ ਇਸ ਦੇ ਬਾਬਤ ਜਿਹੜੀਆਂ ਉਹ ਹਰਜੋਤ ਸਿੰਘ ਜੀ ਚੱਲ ਰਹੀਆਂ ਸੀਗੀਆਂ ਵੀ ਨਰਸਿੰਗ ਹੋਮਸ ਦੇ ਵਿੱਚ ਹਾਲਾਤ ਕਾਫੀ ਜਿਹੜੇ ਉਹ ਮਾੜੇ ਰਹੇ ਸੀਗੇ, ਪਰ ਇਹ ਜਿਹੜੇ ਆંકੜੇ ਆ ਇਹ ਕਾਫੀ ਭੈਭੀਤ ਕਰਨ ਵਾਲੇ ਆ ਵੀ ਇਹ ਸੋ ਕਾਲਡ ਇੰਨੇ ਡਾਲਰ ਸਰਕਾਰ ਤੋਂ ਵੀ ਅਤੇ ਲੋਕਾਂ ਕੋਲ ਵੀ ਜਿਹੜੇ ਉਹਨਾਂ ਤੋਂ ਉੱਥੇ ਉਹ ਆਪਣੇ ਬਜ਼ੁਰਗਾਂ ਨੂੰ ਉੱਥੇ ਰੱਖਦੇ ਉਹ ਲੈਂਦੇ ਆ, ਅਤੇ ਪਰ ਉੱਥੇ ਹਾਲਾਤ ਜਿਹੜੇ ਉਹ ਕਿੱਦਾਂ ਦੇ ਬਣੇ ਸੀਗੇ। ਸੋ ਬਿਲਕੁਲ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਨੂੰ ਲੈ ਕੇ ਅਤੇ 1984 ਦੇ ਸ਼ਹੀਦਾਂ ਦੀ ਯਾਦ 'ਚ ਬਹੁਤ ਸਾਰੇ ਸਿੱਖ ਜਿਹੜੇ ਵੱਖ-ਵੱਖ ਜਗ੍ਹਾ 'ਤੇ ਲੰਗਰ ਵੀ ਲਾ ਰਹੇ ਹੈਗੇ ਆ। ਇੱਕ ਇੰਡੀਆ ਤੋਂ ਖਬਰ ਆ ਰਹੀ, ਕਹਿੰਦੇ ਵੀ 81 ਸਾਲਾਂ ਦੇ ਬਜ਼ੁਰਗ ਜਿਹੜੇ ਹੈਗੇ ਆ ਇਹ ਇੱਕ ਗੁਰੂ ਘਰ ਦੀ ਸੇਵਾ ਕਰਦੇ, ਅਤੇ ਉਹ ਸਾਊਥ ਇੰਡੀਆ ਦੇ ਵਿੱਚ ਉੱਧਰ ਉਹਨਾਂ ਨੇ ਲੰਗਰ ਲਾਇਆ ਆ। ਉਹਨਾਂ ਨੂੰ ਖੈਰਾ ਬਾਬਾ ਜੀ ਕਰਕੇ ਕਹਿੰਦੇ ਆ। 15 ਲੱਖ ਲੋਕਾਂ ਨੂੰ ਉਹਨਾਂ ਨੇ ਜਿਹੜਾ ਆ ਪਿਛਲੇ 10 ਦਿਨਾਂ ਦੇ ਵਿੱਚ ਜਦੋਂ ਦਾ ਕਰੋਨਾ ਵਾਇਰਸ ਦਾ ਪ੍ਰਸ਼ਾਦਾ ਛਕਾਇਆ ਆ। ਅਤੇ ਦੇਖੋ ਕਈ ਵਾਰੀ ਆਪਾਂ ਵੱਧ ਚੜ੍ਹ ਕੇ ਬਾਬਿਆਂ ਨੂੰ ਬਦਨਾਮ ਵੀ ਕਰਦੇ ਰਹਿੰਦੇ ਆ। ਸੋ ਇੱਦਾਂ ਦੇ ਜਿਹੜੇ ਬਾਬੇ ਹੈਗੇ ਆ ਕਈ ਚੰਗੇ ਲੋਕ ਵੀ ਹੈਗੇ ਬਿਲਕੁਲ ਕਿੰਨਾ ਨਾਂ ਜਿਹੜਾ ਚਮਕਾ ਰਿਹਾ। ਕਹਿੰਦੇ ਵੀ ਜਿਹੜਾ ਇਹ ਬਾਬਾ ਗੁਰਬਖਸ਼ ਸਿੰਘ ਖਹਿਰਾ ਉਹਨਾਂ ਦਾ ਨਾਂ ਦੱਸਿਆ ਆ, ਅਤੇ ਕਹਿੰਦੇ ਵੀ ਉਹ ਜਿਹੜੇ ਆ ਈਵਨ ਦੋ ਕਹਿੰਦੇ ਵੀ ਉਹ ਕੁਛ ਪੜ੍ਹੇ ਲਿਖੇ ਨਹੀਂ ਹੈਗੇ, ਪਰ ਕਹਿੰਦੇ ਵੀ ਇੰਗਲਿਸ਼, ਹਿੰਦੀ, ਪੰਜਾਬੀ, ਜਰਮਨ, ਪਤਾ ਨਹੀਂ ਕਿੰਨੀਆਂ 8-9 ਉਹਨਾਂ ਨੂੰ ਭਾਸ਼ਾਵਾਂ ਆਉਂਦੀਆਂ, ਅਤੇ ਇਕੱਲੇ ਉਹਨਾਂ ਨੇ ਲੋਕਾਂ ਨੂੰ ਲੰਗਰ ਨਹੀਂ ਛਕਾਇਆ। ਬਹੁਤ ਸਾਰੇ ਜਿਹੜੇ ਜਾਨਵਰ ਆ ਉਹ ਵੀ ਭੁੱਖੇ ਹੁੰਦੇ ਹੈਗੇ ਆ, ਉਹਨਾਂ ਨੂੰ ਵੀ ਜਿਹੜਾ ਫੂਡ ਦੇ ਰਹੇ ਹੈਗੇ। ਪਿਛਲੇ 10 ਵੀਕਾਂ 'ਚ 15 ਲੱਖ ਲੋਕਾਂ ਨੂੰ ਜਿਹੜਾ ਆ ਲੰਗਰ ਛਕਾਉਣਾ ਜਿਹੜਾ ਇਹ ਬਹੁਤ ਵੱਡੀ ਗੱਲ ਹੈਗੀ ਆ। ਸੋ ਵੱਖ-ਵੱਖ ਪੂਰੀ ਦੁਨੀਆ 'ਚ ਜਿਹੜੇ ਸਿੱਖ ਆ ਉਹ ਜਿਹੜਾ ਗੁਰੂ ਦਾ ਜਿਹੜਾ ਕਨਸੈਪਟ ਆ, ਗੁਰੂ ਦੇ ਫਲਸਫੇ ਨੂੰ ਅੱਗੇ ਲੈ ਕੇ ਜਿਹੜੇ ਚੱਲ ਰਹੇ ਹੈਗੇ ਆ। ਜੀ ਬਿਲਕੁਲ, ਖਾਸ ਕਰਕੇ ਇਹਨਾਂ ਦੇ ਵਿੱਚ ਉਹ ਲੋਕ ਸੀਗੇ ਜਿਹੜੇ ਆਪੋ ਆਪਣੇ ਘਰਾਂ ਨੂੰ, ਆਪੋ ਆਪਣੇ ਰਾਜਾਂ ਨੂੰ ਵਾਪਸ ਸੂਬਿਆਂ ਨੂੰ ਤੁਰੇ ਹੋਏ ਸੀਗੇ।
ਜਿਹੜਾ ਹਰਜੋਤ ਸਿੰਘ ਜੀ ਜਿਹੜਾ CBO ਹੈਗਾ ਕੰਗਰੈਸ਼ਨਲ ਬਜਟ ਆਫਿਸ, ਉਹਨਾਂ ਨੇ ਨਵੀਆਂ ਪ੍ਰੋਜੈਕਸ਼ਨਸ ਅੱਜ ਜਾਰੀ ਕੀਤੀਆਂ ਆ ਜਿਹੜੀਆਂ ਕਿ ਇਕੋਨਮੀ ਦੇ ਲਈ ਚਿੰਤਾ ਦਾ ਵਿਸ਼ਾ ਜਿਹੜੀਆਂ ਉਹ ਬਣ ਸਕਦੀਆਂ। ਕਹਿੰਦੇ ਵੀ ਅਗਲੇ ਇੱਕ ਦਹਾਕੇ ਦੇ ਵਿੱਚ ਇਸ ਕਰੋਨਾ ਵਾਇਰਸ ਪੈਂਡੈਮਿਕ ਦੇ ਕਰਕੇ $8 ਟ੍ਰਿਲੀਅਨ ਜਿਹੜਾ ਆ ਉਹ ਆਪਣੀ ਪੂਰੀ US ਦੀ ਇਕੋਨਮੀ ਦੇ ਵਿੱਚੋਂ ਘੱਟ ਸਕਦਾ ਹੈਗਾ ਆ। US ਲਾਅ ਮੇਕਰਸ ਨੂੰ ਇੱਕ ਚਿੱਠੀ ਦੇ ਵਿੱਚ CBO ਨੇ ਜਿਹੜਾ ਉਹ ਦੱਸਿਆ ਵੀ $7.9 ਟ੍ਰਿਲੀਅਨ ਲੈਸ ਜਿਹੜੀ ਆ ਉਹ ਇਸ ਦੇ ਵਿੱਚ ਵਾਧਾ ਹੋਊਗਾ 2020 ਤੋਂ 2030 ਤੱਕ। ਸੋ ਕਹਿੰਦੇ ਵੀ ਜਿਹੜਾ ਜਨਵਰੀ ਦੇ ਵਿੱਚ ਉਹਨਾਂ ਨੇ ਸੋਚਿਆ ਸੀ ਉਹਦੇ ਨਾਲੋਂ ਆਲਰੇਡੀ $8 ਟ੍ਰਿਲੀਅਨ ਜਿਹੜਾ ਉਹਨਾਂ ਨੇ ਕਿਹਾ ਵੀ ਉਹ ਘੱਟ ਹੋ ਸਕਦਾ ਆ। ਅਤੇ ਨਾਲ ਹੀ ਕਹਿੰਦੇ ਆ ਵੀ ਇਹ GDP ਜਿਹਨੂੰ ਗ੍ਰੋਸ ਡੋਮੈਸਟਿਕ ਪ੍ਰੋਡਕਟ ਹੁੰਦੀ ਆ ਉਸ ਦੇ ਪਹਿਲੇ ਐਸਟੀਮੇਟ ਦੇ ਨਾਲੋਂ 3% ਹੋਰ ਘੱਟ ਜਿਹੜੀ ਆ ਉਹ ਦੇਖੀ ਜਾ ਰਹੀ ਆ। ਜੀ ਸਾਡਾ ਸਮਾਂ ਵੀ ਖਬਰਾਂ ਦਾ ਜਿਹੜਾ ਸਮਾਪਤ ਹੋਣ ਵਾਲਾ, ਅਤੇ ਇੱਕ ਵਾਰੀ ਫੇਰ ਜਿੰਨੇ ਵੀ ਸਾਡੇ ਪੰਜਾਬੀ ਭੈਣ ਭਰਾ ਆਪਾਂ ਨੂੰ ਪਤਾ ਹੋਵੇ ਬਹੁਤ ਸਾਰੇ ਪੰਜਾਬੀਆਂ ਦੇ ਜਿਹੜੇ ਬਿਜ਼ਨਸਿਸ ਹੈਗੇ ਆ, ਬਹੁਤਿਆਂ ਦੇ ਡਾਊਨਟਾਊਨ 'ਚ ਹੈਗੇ ਆ, ਕਿਸੇ ਦਾ ਗੈਸ ਸਟੇਸ਼ਨ ਆ, ਗਰੋਸਰੀ ਸਟੋਰ ਆ, ਰੈਸਟੋਰੈਂਟ ਆ। ਸੋ ਪਲੀਜ਼ ਮੇਕ ਸ਼ੋਰ ਕਰੋ ਸੇਫ ਰਹੋ। ਜੇ ਕੋਈ ਅਣਸੁਖਾਵੀ ਘਟਨਾ ਵਾਪਰਦੀ ਆ ਕਿਸੇ ਨਾਲ ਫਸੋ ਨਾ, ਅਤੇ ਜਿੱਥੇ ਜਿੱਥੇ ਵੀ ਕਾਲੇ ਮੂਲ ਦੇ ਲੋਕਾਂ ਦੇ ਨਾਲ ਧੱਕਾ ਹੋਇਆ, ਆਪਾਂ ਮਿਨੋਰਟੀਜ਼ ਹਮੇਸ਼ਾ ਉਹਨਾਂ ਦੇ ਨਾਲ ਖੜ੍ਹਦੇ ਹੈਗੇ ਆ। ਸੋ ਚੰਗੇ ਵੀ ਬਹੁਤ ਆ, ਐਕਚੁਅਲੀ ਤਾਂ ਚੰਗੇ ਕਰਕੇ ਉਹਨੇ ਪ੍ਰੋਟੈਸਟ ਸ਼ੁਰੂ ਕੀਤਾ ਸੀ। ਥੋੜ੍ਹੇ ਸ਼ਰਾਰਤੀ ਜਿਹੜੇ ਆ ਵਿੱਚ ਇਕੱਠੇ ਹੋ ਜਾਂਦੇ ਆ। ਸੋ ਨਾਲ ਦੀ ਨਾਲ ਜਿਹੜਾ ਆ ਜੂਨ 1984 ਦੇ ਵਿੱਚ ਜਿੰਨੇ ਸਿੱਖ ਸ਼ਹੀਦ ਹੋਏ ਆ, ਉਸ ਘੱਲੂ ਘਾਰੇ ਨੂੰ ਅਸੀਂ ਭੁੱਲਣਾ ਨਹੀਂ ਹੈ, ਉਹਨੂੰ ਯਾਦ ਰੱਖਣਾ ਆ। ਜੀ ਬਿਲਕੁਲ, ਅਤੇ ਜ਼ਰੂਰ ਪੰਜਾਬੀ ਰੇਡੀਓ USA ਦਾ YouTube ਚੈਨਲ ਜਿਹੜਾ ਆ ਉਸ ਨੂੰ ਤੁਸੀਂ ਜ਼ਰੂਰ ਸਬਸਕ੍ਰਾਈਬ ਕਰੋ। ਅਤੇ ਫੇਸਬੁੱਕ ਦੇ ਨਾਲ ਸੰਬੰਧਿਤ ਹਰਜੋਤ ਸਿੰਘ ਜੀ ਖਬਰ ਦੇ ਵਿੱਚ ਜਿਹੜੇ ਫੇਸਬੁੱਕ ਦੇ ਕੁਛ ਇੰਪਲੋਈਜ਼ ਆ ਉਹਨਾਂ ਨੇ ਮਾਰਕ ਜ਼ਕਰਬਰਗ ਦੇ ਉਹਨਾਂ ਟਿੱਪਣੀ ਦੇ ਵਿਰੋਧ ਜਿਹੜਾ ਉਹ ਪਬਲਿਕਲੀ ਜਿਹੜਾ ਆ ਉਹ ਸ਼ੋਅ ਕੀਤਾ, ਜਿਸ ਦੇ ਵਿੱਚ ਮਾਰਕ ਜ਼ਕਰਬਰਗ ਨੇ ਜਿਹੜਾ ਮੇਲ ਇਨ ਵੋਟਿੰਗ ਨੂੰ ਲੈ ਕੇ ਰਾਸ਼ਟਰਪਤੀ ਟਰੰਪ ਦੇ ਬਿਆਨ ਸੀਗੇ, ਅਤੇ ਜਿਹੜੀ ਜੇ ਲੂਟਿੰਗ ਸਟਾਰਟਸ ਅਤੇ ਸ਼ੂਟਿੰਗ ਸਟਾਰਟਸ ਵਾਲੀ ਜਿਹੜੀ ਗੱਲਾਂ ਸੀਗੀਆਂ ਉਸ ਨੂੰ ਮਾਰਕ ਜ਼ਕਰਬਰਗ ਨੇ ਠੀਕ ਦੁਹਰਾਇਆ ਸੀ। ਕਹਿੰਦੇ ਵੀ ਰਾਸ਼ਟਰਪਤੀ ਟਰੰਪ ਨੇ ਕੋਈ ਉਲੰਘਣਾ ਨਹੀਂ ਕੀਤੀ। ਉਸ ਦੇ ਖਿਲਾਫ ਜਿਹੜੇ ਕੁਛ ਜਿਹੜੇ ਲੋਕ ਨੇ ਫੇਸਬੁੱਕ ਦੇ ਜਿਹੜੇ ਇੰਪਲੋਈਜ਼ ਆ ਅਤੇ ਕੁਛ ਐਗਜ਼ੀਕਿਊਟਿਵਜ਼ ਆ ਉਹਨਾਂ ਨੇ ਜਿਹੜਾ ਆ ਉਹ ਨਿੰਦਾ ਕੀਤੀ ਆ ਵੀ ਇਹ ਅਸੀਂ ਕਹਿੰਦੇ ਵੀ ਇਸ ਗੱਲ ਦੇ ਨਾਲ ਸਹਿਮਤ ਨਹੀਂ ਹੈਗੇ। ਅਤੇ ਕਹਿੰਦੇ ਵੀ ਜਿਹੜਾ ਮਾਰਕ ਜ਼ਕਰਬਰਗ ਦੀ ਹੈਂਡਸ ਆਫ ਅਪਰੋਚ ਹੈਗੀ ਹੈ ਰਾਸ਼ਟਰਪਤੀ ਟਰੰਪ ਦੀ ਪੋਸਟਸ ਨੂੰ ਲੈ ਕੇ, ਉਹ ਇੱਕ ਜਿਹੜੀ ਕਿਤੇ ਨਾ ਕਿਤੇ ਮਾੜੀ ਗੱਲ ਹੈਗੀ ਆ। ਸੋ ਅੰਦਰ ਖਾਤੇ ਆਪਾਂ ਦੇਖਿਆ ਵੀ ਕਈ ਵਾਰੀ ਜਿਹੜੇ ਗੂਗਲ ਦੇ ਖਿਲਾਫ ਵੀ ਉਹਨਾਂ ਦੇ ਇੰਪਲੋਈ ਜਿਹੜੇ ਆ ਉਹ ਬੋਲ ਪੈਂਦੇ ਨੇ। ਇੱਦਾਂ ਹੀ ਜਿਹੜੇ ਆ ਹੁਣ ਫੇਸਬੁੱਕ ਦੇ ਵਿੱਚ ਵੀ ਰਹਿ ਕੇ ਆਵਾਜ਼ ਜਿਹੜੀ ਆ ਉਹ ਕਈ ਉੱਠ ਰਹੇ ਹੈਗੇ ਆ। ਕਈਆਂ ਨੇ ਤਾਂ ਕਿਹਾ ਵੀ ਮੈਂ ਤਾਂ ਫੇਸਬੁੱਕ ਦੇ ਉੱਤੇ ਕੰਮ ਕਰਦਾ, ਪਰ ਕਹਿੰਦੇ ਵੀ ਮੈਂ ਪ੍ਰਾਊਡ ਨਹੀਂ ਹੈਗਾ ਜਿਸ ਤਰੀਕੇ ਦੇ ਨਾਲ ਜਿਹੜੇ ਸਾਡੇ CEO ਆ, ਜਿਹੜਾ ਮੇਨ ਬੰਦਾ ਹੈ, ਫਾਊਂਡਰ ਆ, ਉਹ ਇਸ ਪੂਰੇ ਕੰਮ ਨੂੰ ਉਹਨਾਂ ਦੇ ਗੱਲਾਂ ਨੂੰ ਜਿਹੜਾ ਉਹ ਨਜਿੱਠ ਰਿਹਾ ਹੈਗਾ। ਜੀ ਇੱਕ ਗੱਲ ਜ਼ਰੂਰ ਆਪਾਂ ਫ੍ਰਿਜਨੋ ਵਾਲੇ ਸਰੋਤੇ ਜਿਹੜੇ ਫ੍ਰਿਜਨੋ ਏਰੀਏ 'ਚ ਆ, ਪਲੀਜ਼ ਉੱਥੋਂ ਮੈਨੂੰ ਪਹਿਲਾਂ ਦਿਨੇ ਵੀ ਕਾਫੀ ਕਾਲਾਂ ਆਈਆਂ। ਉੱਥੇ ਕਾਫੀ ਰਿਊਮਰਸ ਜਿਹੜੇ ਆ ਸੋਸ਼ਲ ਮੀਡੀਆ 'ਤੇ ਚੱਲ ਰਹੇ ਵੀ ਅੱਜ ਰਾਤ ਨੂੰ ਕਾਫੀ ਜਿਹੜੀ ਆ ਸਟੋਰਾਂ ਦੇ ਉੱਤੇ ਲੁੱਟਮਾਰ ਹੋਊਗੀ। ਉਹਦੇ ਸੰਬੰਧ ਦੇ ਵਿੱਚ ਪੁਲਿਸ ਡਿਪਾਰਟਮੈਂਟ ਜਿਹੜੀ ਫ੍ਰਿਜਨੋ ਦੀ ਆ, ਉਹਨਾਂ ਨੇ ਕਿਹਾ ਵੀ ਜਿੰਨੀਆਂ ਵੀ ਸੋਸ਼ਲ ਮੀਡੀਆ ਦੇ ਉੱਤੇ ਥ੍ਰੈਟਨਿੰਗ ਸਿਵਲ ਡਿਸਓਬੀਡੀਐਂਸ ਦੀਆਂ ਜਿਹੜੀਆਂ ਖਬਰਾਂ ਆ ਰਹੀਆਂ, ਅਸੀਂ ਉਹਨੂੰ ਪੂਰੀ ਤਰ੍ਹਾਂ ਵਾਚ ਕਰ ਰਹੇ ਹੈਗੇ ਆ। ਕਿਸੇ ਤਰ੍ਹਾਂ ਦਾ ਜਿਹੜਾ ਫ੍ਰਿਜਨੋ ਦੇ ਵਿੱਚ ਅਨਰੈਸਟ ਨਹੀਂ ਹੋਣ ਦਿੱਤਾ ਜਾਊਗਾ। ਕੱਲ੍ਹ ਉੱਥੇ ਪ੍ਰੋਟੈਸਟ ਹੋਇਆ ਸੀ, ਬਹੁਤ ਹੀ ਵਧੀਆ ਹੋਇਆ ਸੀ, ਕੋਈ ਅਣਸਕਾਮੀ ਘਟਨਾ ਨਹੀਂ ਵਾਪਰੀ। ਅਤੇ ਨਾਲ ਦੀ ਨਾਲ NAACP ਜਿਹੜੇ ਫ੍ਰਿਜਨੋ ਸਟੇਟ ਦਾ ਉਹਨਾਂ ਦਾ ਚੈਪਟਰ ਹੈਗਾ ਬਲੈਕ ਲਾਈਵਜ਼ ਮੈਟਰ ਵਾਲਾ, ਉਹਨਾਂ ਨੇ ਇਹ ਕਿਹਾ ਵੀ ਇਸ ਚੀਜ਼ ਨਾਲ ਅਸੀਂ ਕੋਈ ਵੀ ਐਗਰੀ ਨਹੀਂ ਕਰਦੇ ਜਿਹੜੇ ਇਹ ਅਫਵਾਹਾਂ ਫੈਲਾ ਰਹੇ ਆ ਵੀ ਅਸੀਂ ਜਿਹੜੇ ਆ ਬਿਜ਼ਨਸਿਸ ਉਹ ਅੱਜ ਰਾਤ ਨੂੰ ਲੁੱਟਾਂਗੇ। ਸੋ ਇੱਕ ਵਾਰੀ ਫੇਰ ਜਿੰਨੇ ਵੀ ਬਿਜ਼ਨਸ ਓਨਰਸ ਆ, ਆਪਣਿਆਂ ਦੇ ਬਹੁਤ ਜ਼ਿਆਦਾ ਬਿਜ਼ਨਸ ਆ, ਪਲੀਜ਼ ਕੇਅਰਫੁਲ ਰਹੋ, ਸ਼ਰਾਰਤੀ ਅਨਸਰਾਂ ਤੋਂ ਜਿਹੜਾ ਆ ਬਚ ਕੇ ਰਹੋ। ਜੀ ਨਹੀਂ ਬਿਲਕੁਲ। ਸੋ ਇੱਥੇ ਹੀ ਜਿਹੜਾ ਆਪਣਾ ਹਰਜੋਤ ਸਿੰਘ ਦੀ ਅੱਜ ਦੇ ਪ੍ਰੋਗਰਾਮ ਦੀ ਜਿਹੜੀ ਉਹ ਸਮਾਪਤੀ ਆ, ਅਤੇ ਮਿਲਾਂਗੇ ਆਪਾਂ ਆਪਣੇ ਸਾਰੇ ਸਰੋਤਿਆਂ ਨੂੰ ਅਗਲੀ ਵਾਰ ਤੱਕ ਲਈ। ਮੈਨੂੰ ਰਾਜਕਨਵੀਰ ਸਿੰਘ ਨੂੰ ਅਤੇ ਮੈਨੂੰ ਹਰਜੋਤ ਸਿੰਘ ਖਾਲਸਾ ਨੂੰ ਇਜਾਜ਼ਤ ਦਿਓ। ਸਾਡੇ ਦੋਨੋਂ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।